ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਕਿਹਾ ਆ ਵੀ ਇਰਾਨ ਨੇ ਬਹੁਤ ਜ਼ਿਆਦਾ ਸਮਾਂ ਲਿਆ ਡੀਲ ਨੂੰ ਨੈਗੋਸ਼ੀਏਟ ਕਰਨ ਦੇ ਲਈ। ਹੁਣ ਉਹਨਾਂ ਨੂੰ ਜਿਹੜੀ ਆ ਇਸ ਦੀ ਕੀਮਤ ਉਤਾਰਨੀ ਪਊਗੀ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਕਿਹਾ ਵੀ ਜਿਹੜਾ ਈਰਾਨ ਦਾ ਰਾਜ ਆ ਉਹ ਇਸ ਵੇਲੇ ਪਤਾ ਨਹੀਂ ਵੀ ਉੱਥੇ ਕੀ ਚੱਲ ਰਿਹਾ। ਟੋਟਲੀ ਕਹਿੰਦੇ ਵੀ ਉਹ ਮੈਸ ਹੈਗਾ ਆ। ਮਿਲਟਰੀ ਜਿਹੜੀ ਈਰਾਨ ਦੀ ਆ ਤੇ ਉਹ ਬੁਲੀ ਕਰਦੇ ਆ ਮਿਡਲ ਈਸਟ ਨੂੰ ਐਂਡ ਦੇ ਆਰ ਗੋਇੰਗ ਟੂ ਬੀ ਡੈਡ। ਦੂਸਰੇ ਪਾਸੇ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਤੇ ਸਭ ਤੋਂ ਵੱਡਾ ਹਮਲਾ ਅਮਰੀਕਾ ਨੇ ਈਰਾਨ ਦੇ ਵਾਟਰ ਫੈਸਿਲਿਟੀਜ਼ ਦੇ ਉੱਤੇ ਕੀਤਾ ਹੈਗਾ, ਜੋ ਕਿ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਟ ਹੈਗਾ। ਜਦੋਂ ਹੀ ਸਟੇਟ ਆਫ ਹਾਰਮੋਜ਼ ਦੇ ਲਾਗੇ ਇੱਕ ਅਮਰੀਕਾ ਦਾ ਅਪਾਚੀ ਹੈਲੀਕਾਪਟਰ ਜਿਸ ਨੂੰ ਈਰਾਨ ਵਾਲਿਆਂ ਨੇ ਥੱਲੇ ਸਿੱਟਿਆ, ਉਸ ਤੋਂ ਬਾਅਦ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਅਸੀਂ ਇਸ ਦਾ ਜਿਹੜਾ ਬਦਲਾ ਲਵਾਂਗੇ। ਤੇ ਹੁਣ ਉੱਥੇ ਜਿਹੜਾ ਵਾਟਰ ਆ ਫੈਸਿਲਿਟੀਜ਼ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਆ ਕੀਤਾ ਗਿਆ ਹੈਗਾ। ਯੂਐਸ ਤੇ ਈਰਾਨ ਇਸ ਵੇਲੇ ਬਹੁਤ ਕਹਿੰਦੇ ਇੰਟੈਂਸ ਫਾਈਟਿੰਗ ਦੇ ਵਿੱਚ ਚੱਲ ਰਹੇ ਹੈਗੇ ਆ। ਹਾਲਾਂਕਿ ਪਾਕਿਸਤਾਨ ਮੀਡੀਏਟਰ ਟੈਂਪਰੇਰੀ ਸੀਜ਼ ਫਾਇਰ ਹੋਇਆ ਸੀ ਅਪ੍ਰੈਲ 8 ਨੂੰ ਅਨਾਉਂਸ, ਪਰ ਹੁਣ ਲੱਗਦਾ ਵੀ ਉਹ ਜਿਹੜਾ ਸੀਜ਼ ਫਾਇਰ ਆ ਉਹ ਵਿੱਚ ਵਿਚਾਲੇ ਹੀ ਹੈਗਾ ਆ। ਯੂਐਸ ਦੀ ਮਿਲਟਰੀ ਨੇ ਇਹ ਕਿਹਾ ਵੀ ਅਸੀਂ ਕਮਿਊਨੀਕੇਸ਼ਨ ਤੇ ਰਡਾਰ ਫੈਸਿਲਿਟੀਜ਼ ਜੋ ਹਿੱਟ ਕੀਤੀਆਂ ਆ। ਈਰਾਨ ਵਾਲੇ ਇਹ ਕਹਿ ਰਹੇ ਆ ਵੀ ਉਹਨਾਂ ਦੀਆਂ ਜਿਹੜੀਆਂ ਸਿਵਲ ਇਨਫਰਾਸਟਰਕਚਰਸ ਆ ਉਹਨਾਂ ਨੂੰ ਡੈਮੇਜ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 2 ਪਾਣੀ ਦੇ ਰਿਜ਼ਰਵਾਇਰਸ ਵੀ ਹੈਗੇ ਆ। ਸੋ ਸਿਵਲੀਅਨ ਇਨਫਰਾਸਟਰਕਚਰ ਨੂੰ ਪਹਿਲੀ ਵਾਰੀ ਅਮਰੀਕਾ ਵੱਲੋਂ ਜਿਹੜਾ ਹਿੱਟ ਕੀਤਾ ਗਿਆ ਆ, ਜੇ ਈਰਾਨ ਸਹੀ ਰਿਪੋਰਟ ਕਰ ਰਿਹਾ ਹੈਗਾ ਪਿਛਲੇ ਕਈ ਹਫ਼ਤਿਆਂ ਦੇ ਦੌਰਾਨ ਜੇ ਦੇਖਿਆ ਜਾਵੇ। ਇਸ ਤੋਂ ਬਿਨਾਂ ਜਿੱਥੋਂ ਮਿਜ਼ਾਈਲਸ ਛੱਡੀਆਂ ਜਾ ਰਹੀਆਂ ਹੈਗੀਆਂ, ਉੱਥੇ ਜਿਹੜਾ ਉਸ ਏਰੀਏ ਨੂੰ ਵੀ ਜਿਹੜਾ ਹਿੱਟ ਕੀਤਾ ਹੈਗਾ। ਜੀ, ਜੀ। ਬਿਲਕੁਲ। ਓਦਾਂ ਦੇਖਿਆ ਜਾਵੇ ਤਾਂ ਇਹ ਜਿਹੜੀ ਵਾਰ ਆ ਬੜੀ ਏਸਿਮੈਟ੍ਰੀਕਲ ਆ। ਏਸਿਮੈਟਰੀ ਤੋਂ ਜਿਹੜਾ ਉਹ ਭਾਵ ਆ ਵੀ ਬਰਾਬਰ ਦਾ ਇਸ ਪੱਖੋਂ ਨਹੀਂ ਆ। ਇੱਕ ਪਾਸੇ ਤਾਂ ਚਲੋ ਸੁਪਰ ਪਾਵਰ ਮੁਲਕਾਂ ਦੀ ਜਿਹੜੀ ਪਾਵਰ ਉਹ ਆ। ਜਿੱਦਾਂ ਹੁਣ ਅਪਾਚੀ ਹੈਲੀਕਾਪਟਰ ਹਰਜੋਤ ਸਿੰਘ ਜੀ, ਉਹ 30 ਤੋਂ 40 ਮਿਲੀਅਨ ਡਾਲਰ ਦੀ ਲਾਗਤ ਦਾ ਇੱਕ ਹੈਲੀਕਾਪਟਰ ਆ ਤੇ ਜਿਹੜੇ ਡਰੋਨ ਦੇ ਨਾਲ ਇਰਾਨ ਵਾਲਿਆਂ ਨੇ ਸੁੱਟਿਆ ਉਹ ਹੈਗਾ $20,000 ਦਾ। ਸੋ ਅਮਰੀਕਾ ਦੇ ਲਈ ਇਹ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਉਹ ਬਣ ਜਾਂਦਾ ਆ। ਹੁਣ ਇਹ ਤਾਂ ਕਹਿ ਰਿਹਾ ਵੀ ਨਹੀਂ, ਗਲਤੀ ਦੇ ਨਾਲ ਉੱਥੇ ਹੈਲੀਕਾਪਟਰ ਦੇ ਵਿੱਚ ਵੱਜ ਗਿਆ, ਪਰ ਇਸ ਚੀਜ਼ ਨੂੰ ਤਾਂ ਮੰਨਣਾ ਬੜਾ ਔਖਾ ਲੱਗਦਾ ਆ ਵੀ ਗਲਤੀ ਦੇ ਨਾਲ ਡਰੋਨ ਜਾ ਕੇ ਜਿਹੜਾ ਹੈਲੀਕਾਪਟਰ ਦੇ ਵਿੱਚ ਲੱਗ ਜਾਵੇ, ਉਹ ਵੀ ਗਲਫ ਆਫ ਓਮਾਨ ਦੇ ਜਿਹੜੇ ਉਹ ਨਜ਼ਦੀਕ ਜਿਹੜਾ ਹੈਗਾ ਦੂਜੇ ਪਾਸੇ ਉੱਡ ਰਿਹਾ ਸੀਗਾ। ਫਿਰ ਬਾਅਦ ਦੇ ਵਿੱਚ ਬਚਾਉਣੇ ਵੀ ਪਏ, ਕੱਢਣੇ ਵੀ ਜਿਹੜੇ ਉਹ ਪਏ ਆ। ਸੋ ਹੁਣ ਹੋਰ ਜ਼ਿਆਦਾ ਨਵੀਆਂ ਸਟ੍ਰਾਈਕਸ ਦੀ ਜਿਹੜੀ ਧਮਕੀ ਆ ਉਹ ਟਰੰਪ ਹੋਣਾ ਨੇ ਦਿੱਤੀ ਹੈਗੀ ਆ। 38 ਵਾਰ ਉੱਦਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਕੱਲ੍ਹ ਤੱਕ ਵੀ ਈਰਾਨ ਦੇ ਨਾਲ ਸਮਝੌਤਾ ਹੋਣ ਦੀ ਕਗਾਰ ਦੇ ਉੱਤੇ ਆ, ਡੀਲ ਬਣਨ ਵਾਲੀ ਆ, ਡੀਲ ਬਸ ਉਹਦੇ ਤੇ ਮੈਂ ਹੀ ਫਾਈਨਲ ਜਿਹੜਾ ਉਹ ਦੇਖਣਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਹੈਗੀਆਂ ਆ। ਸੋ ਈਰਾਨ ਦੇ ਅੰਬੈਸਡਰ ਜਿਹੜੇ ਵਿਆਨਾ ਦੇ ਵਿੱਚ ਆ, ਉਹਨਾਂ ਨੇ ਅੱਜ ਇਹ ਕਿਹਾ ਵੀ ਨਵਾਂ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਗਿਆ ਯੂਐਨ ਨਿਊਕਲੀਅਰ ਵਾਚਡੌਗ, ਵੀ ਉਹ ਤਹਿਰਾਨ ਦੀਆਂ ਨਿਊਕਲੀਅਰ ਸਾਈਟਸ ਨੂੰ ਐਕਸੈਸ ਜਿਹੜਾ ਉਹ ਮਿਲੇ। ਕਹਿੰਦੇ ਵੀ ਉਹਨਾਂ ਦੇ ਅੰਬੈਸਡਰ ਨੇ ਕਿਹਾ ਵੀ ਇਹ ਕਾਊਂਟਰ ਪ੍ਰੋਡਕਟਿਵ ਆ ਤੇ ਜਿਹੜੀ ਯੂਐਸ ਦੇ ਨਾਲ ਗੱਲਬਾਤ ਸਮਝੌਤੇ ਦੀ ਚੱਲ ਰਹੀ ਆ ਉਹਦੇ ਵਿੱਚ ਇਹ ਅੜਿੱਕਾ ਪਾਵੇਗਾ। ਸੋ ਯੂਐਨ ਨਿਊਕਲੀਅਰ ਵਾਚਡੌਗ ਦੀ ਜਿਹੜੇ ਗਵਰਨਿੰਗ ਬੋਰਡ ਆ, ਉਹਨਾਂ ਨੇ ਅੱਜ ਵੈਸਟਰਨ ਮੁਲਕਾਂ ਦੇ ਉਸ ਰੈਜ਼ੋਲੂਸ਼ਨ ਨੂੰ ਹਾਮੀ ਭਰ ਦਿੱਤੀ, ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਆ ਵੀ ਈਰਾਨ ਜਲਦ ਤੋਂ ਜਲਦ ਆਪਣੀ ਜਿਹੜੀ ਯੂਰੇਨੀਅਮ ਆ, ਐਨਰਿਚਡ ਯੂਰੇਨੀਅਮ ਆ, ਉਹਦੇ ਸਟਾਕ ਪਾਈਲ ਬਾਰੇ ਜਿਹੜੀ ਉਹ ਇਨਫੋਰਮੇਸ਼ਨ ਦੇਵੇ ਤੇ ਪ੍ਰੋਡਕਸ਼ਨ ਫੈਸਿਲਿਟੀਜ਼ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਜਿਹੜੀ ਉਹ ਦੇਵੇ। ਤੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਚੀਫ ਆ ਐਂਟੋਨੀਓ ਗੁਤਰੇਸ, ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ, ਵਾਰਨਿੰਗ ਦਿੱਤੀ ਆ ਵੀ ਫੁੱਲ ਵਾਰ ਦੇ ਵੱਲ ਨੂੰ ਆਪਾਂ ਫੇਰ ਦੁਬਾਰਾ ਮਿਡਲ ਈਸਟ ਦੇ ਵੱਲ ਨੂੰ ਵੱਧ ਰਹੇ ਆ, ਕਿਉਂਕਿ ਈਰਾਨ ਤੇ ਯੂਐਸ ਦੇ ਵਿੱਚ ਮੁੜ ਦੁਬਾਰਾ ਹਮਲੇ ਇੱਕ ਦੂਜੇ ਦੇ ਉੱਤੇ ਸ਼ੁਰੂ ਹੋ ਚੁੱਕੇ ਹੈਗੇ ਆ। ਸੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣੂਗਾ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਬੀਤੇ ਦਿਨਾਂ ਦੇ ਵਿੱਚ ਈਰਾਨ ਨੇ ਵੀ ਇਜ਼ਰਾਈਲ ਦੇ ਉੱਤੇ ਜਿਹੜੇ ਹਮਲੇ ਆ ਜਿਹੜੇ ਹਰਜੋਤ ਸਿੰਘ ਜੀ ਕਰ ਦਿੱਤੇ ਸੀ, ਮਿਜ਼ਾਈਲ ਅਟੈਕਸ ਵਗੈਰਾ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਇਹ ਜਿਹੜੀ ਏਸਿਮੈਟ੍ਰੀਕਲ ਵਾਰ ਦੇ ਵਿੱਚ ਇਹਨਾਂ ਦੀਆਂ ਇੱਕ ਸਸਤੀ ਮਿਜ਼ਾਈਲ ਨੂੰ ਭੇਦਣ ਦੇ ਲਈ, ਰਸਤੇ 'ਚ ਰੋਕਣ ਦੇ ਲਈ ਇਜ਼ਰਾਈਲ ਦੇ ਤੇ ਅਮਰੀਕਾ ਦੇ ਮਿਲੀਅਨਸ ਆਫ ਡਾਲਰ ਇੱਕ-ਇੱਕ ਪੈਟਰੀਅਟ ਮਿਸਾਈਲ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ,
ਜਿਹੜੇ ਨੇਵੀ ਸਟੈਂਡਰਡ ਮਿਜ਼ਾਈਲ SM-2 ਆ ਉਹ $2 ਮਿਲੀਅਨ ਦੀ ਆ। ਰੇਥੀਅਨ ਕੋਯੋਟੀ CUAS ਉਹ $2.25 ਲੱਖ ਦਾ ਇੱਕ ਇੰਟਰਸੈਪਟਰ ਜਿਹੜਾ ਉਹ ਆਉਂਦਾ ਆ। ਤੇ ਸੀਰੈਮ ਜਿਹੜੀ ਗਨ ਬੇਸਡ ਉਸ ਨੂੰ ਭੇਜਣ ਦੇ ਲਈ ਵਰਤਦੇ ਆ, ਉਹ 5 ਸਕਿੰਟਾਂ ਦੇ $30,000 ਦੇ ਰਾਉਂਡ ਉਹ ਖਰਚ ਕਰ ਦਿੰਦਾ ਆ। ਸੋ ਇਹ ਏਸਿਮੈਟਰੀ ਕਿਤੇ ਨਾ ਕਿਤੇ ਉਹਦਾ ਫਾਇਦਾ ਈਰਾਨ ਵਾਲੇ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਵੀ ਇਵੈਂਚੁਅਲੀ ਉਹਨਾਂ ਨੂੰ ਲੱਗੂਗਾ ਵੀ ਇਹ ਤਾਂ ਸਾਨੂੰ ਰੋਕਣਾ ਇਹਨਾਂ ਦੇ ਲਈ ਬੜਾ ਮਹਿੰਗਾ ਸੌਦਾ ਜਿਹੜਾ ਉਹ ਬਣ ਸਕਦਾ ਆ। ਪਰ ਲੈਟਸ ਸੀ ਕੀ ਬਣਦਾ ਆ। ਪਰ ਹਾਲ ਦੀ ਘੜੀ ਲੜਾਈ ਇੱਕ ਵਾਰੀ ਫਿਰ ਦੁਬਾਰਾ ਤੇਜ਼ ਹੋਣ ਦੀ ਸੰਭਾਵਨਾ ਜਿਹੜੀ ਹਰਜੋਤ ਸਿੰਘ ਜੀ ਵੱਧ ਚੁੱਕੀ ਹੈਗੀ ਹੈ।